ਅਗਲੀ ਖਬਰ ਵੱਲ ਚਲੀਏ ਤੇ ਨੈਸ਼ਨਲ ਵੈਦਰ ਸਰਵਿਸ ਨੇ ਅੱਜ ਅਲਰਟ ਜਾਰੀ ਕੀਤਾ ਹੈਗਾ। ਸੈਂਟਰਲ ਵੈਲੀ ਦੇ ਵਿੱਚ ਵੀ ਕੈਲੀਫੋਰਨੀਆ ਦੇ ਬਹੁਤ ਸਾਰੇ ਏਰੀਏ 'ਚ ਅੱਜ ਬਹੁਤ ਗਰਮੀ ਵਾਲਾ ਦਿਨ ਹੋਊਗਾ ਤੇ ਨਾਲ ਦੀ ਨਾਲ ਜੋ ਇਲੈਕਟ੍ਰਿਕ ਕੰਪਨੀ ਹੈਗੀਆਂ ਪੀਜੀ&ਈ ਉਹਨਾਂ ਨੇ ਇਹ ਕਿਹਾ ਵੀ ਕੰਜ਼ਰਵ ਕਰੋ, ਜੋ ਬਿਜਲੀ ਆ ਉਸ ਨੂੰ ਬਚਾਓ। 4 ਵਜੇ ਤੋਂ ਬਾਅਦ ਕੋਸ਼ਿਸ਼ ਕਰੋ ਏਸੀ ਵਗੈਰਾ ਆਪਣੇ ਬੰਦ ਰੱਖੋ। ਉਸ ਤੋਂ ਪਹਿਲਾਂ ਜੋ ਆਪਣੇ ਘਰ ਆ ਜਾਂ ਆਫਿਸਿਸ ਆ ਉਹਨਾਂ ਨੂੰ ਠੰਡੇ ਕਰ ਲਓ। ਕਹਿੰਦੇ ਵੀ 80% ਸਟੇਟ ਦੀ ਪਾਵਰ ਗ੍ਰਿਡ ਦੇ ਜੋ ਮੈਨੇਜਰ ਆ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਿਸਟਮ ਆਪਰੇਟਰ, ਉਹਨਾਂ ਨੇ ਸਟੇਟ ਵਾਈਡ ਫਲੈਕਸ ਅਲਰਟ ਜਾਰੀ ਕੀਤਾ ਹੈਗਾ ਵੀ 4 ਵਜੇ ਤੋਂ ਲੈ ਕੇ 9 ਵਜੇ ਤਾਈਂ ਅੱਜ ਬੁੱਧਵਾਰ ਬਿਜਲੀ ਜਿਹੜੀ ਆ ਬਹੁਤ ਘੱਟ ਯੂਜ਼ ਕਰੋ, ਨਹੀਂ ਤਾਂ ਬਹੁਤ ਸਾਰੇ ਏਰੀਏ 'ਚ ਬਿਜਲੀ ਜਾ ਸਕਦੀ ਹੈਗੀ ਆ। ਇਹ ਅਲਰਟ ਪਹਿਲਾਂ ਇਸ ਸਾਲ ਦੇ ਪਹਿਲਾਂ ਵੀ ਇੱਕ ਵਾਰੀ ਡਰਾਊਟ ਕੰਡੀਸ਼ਨ ਨੂੰ ਲੈ ਕੇ ਇਸ਼ੂ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਵਿੱਚ ਬੇ ਏਰੀਏ 'ਚ 85 ਦੇ ਲਾਗੇ ਟੈਂਪਰੇਚਰ ਜਾਊਗਾ, ਪਰ ਰੈਡਿੰਗ ਏਰੀਏ 'ਚ 180 ਡਿਗਰੀ ਤੱਕ, ਫ੍ਰਿਜ਼ਨੋ ਏਰੀਏ 'ਚ 106 ਡਿਗਰੀ, ਬੇਕਰਸਫੀਲਡ ਦੇ ਵਿੱਚ ਵੀ 106 ਡਿਗਰੀ ਤੇ ਸੈਕਰਾਮੈਂਟੋ 'ਚ 103 ਡਿਗਰੀ ਤੱਕ ਅੱਜ ਟੈਂਪਰੇਚਰ ਪਹੁੰਚਣ ਦੀ ਆਸ ਹੈਗੀ ਆ। ਸੋ ਇਹ ਜੋ ਪਾਵਰ ਗ੍ਰਿਡ ਕੰਪਨੀਜ਼ ਆ ਉਹਨਾਂ ਵੱਲੋਂ ਇਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਆ ਵੀ ਤੁਸੀਂ ਆਪਣੇ ਜੋ ਬਿਜਲੀ ਆ ਉਸ ਨੂੰ ਕੰਜ਼ਰਵ ਕਰੋ। 4 ਵਜੇ ਤੋਂ ਬਾਅਦ ਘੱਟ ਵਰਤੋ। ਆਪਣੇ ਬਲਾਈਂਡਸ ਵਗੈਰਾ, ਡਰੇਪਸ ਵਗੈਰਾ, ਵਿੰਡੋਜ਼ ਸਾਰਾ ਕੁਝ ਕਵਰ ਕਰਕੇ ਰੱਖੋ ਤਾਂ ਕਿ ਜੋ ਗਰਮੀ ਆ ਅੰਦਰ ਘੱਟ ਆਵੇ। ਪੋਰਟਲੈਂਡ, ਓਰੇਗਨ 'ਚ ਵੀ 100 ਡਿਗਰੀ ਤੋਂ ਵੱਧ ਟੈਂਪਰੇਚਰ ਪਹੁੰਚਣ ਦੀ ਆਸ ਆ। ਵਾਸ਼ਿੰਗਟਨ ਦੇ ਵਿੱਚ 102 ਡਿਗਰੀ ਤੱਕ। ਸੋ ਪੂਰੀ ਹੀਟ ਵੇਵ ਜੋ ਆ ਵੈਸਟ ਕੋਸਟ ਦੇ ਵਿੱਚ ਆਈ ਹੋਈ ਹੈਗੀ ਆ ਤੇ ਡਰਾਊਟ ਦੀ ਕੰਡੀਸ਼ਨ ਵੀ ਬਹੁਤ ਬੁਰੀ ਆ। ਆਪਾਂ ਕੱਲ ਕਾਫੀ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਲੇਕ ਮੀਡ ਨਵਾਡਾ ਦੇ ਵਿੱਚ ਤੇ ਐਰੀਜ਼ੋਨਾ 'ਚ, ਲੇਕ ਪਾਵਲ ਯੂਟਾ ਤੇ ਐਰੀਜ਼ੋਨਾ 'ਚ ਸੁੱਕਣ ਦੇ ਕਿਨਾਰੇ ਹੋਈਆਂ, ਬਹੁਤ ਪਾਣੀ ਉਹਨਾਂ ਦਾ ਥੱਲੇ ਚਲੇ ਗਿਆ ਆ। ਕੋਲੋਰਾਡੋ ਰਿਵਰ ਸੁੱਕੇ ਵੱਲ ਜਾ ਰਿਹਾ ਹੈਗਾ ਆ। ਫੈਡਰਲ ਗਵਰਨਮੈਂਟ ਨੇ ਕੋਲੋਰਾਡੋ ਰਿਵਰ ਨੂੰ ਟੀਅਰ 2 ਸ਼ਾਰਟੇਜ ਕੰਡੀਸ਼ਨ 'ਚ ਅਨਾਊਂਸ ਕਰਤਾ ਤੇ ਉਹਨਾਂ ਨੇ ਐਰੀਜ਼ੋਨਾ, ਨਵਾਡਾ ਤੇ ਮੈਕਸੀਕੋ 'ਚ ਕਿਹਾ ਵੀ ਤੁਸੀਂ ਪਾਣੀ ਨੂੰ ਜਿਹੜਾ ਆ ਘੱਟ ਕਰੋ। ਕੈਲੀਫੋਰਨੀਆ ਉਹਦੇ ਵਿੱਚ ਹਜੇ ਬਚ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਕਾਫੀ ਵੱਡਾ ਇੱਕ ਚੁਣੌਤੀ ਹੈ ਇਸ ਟਾਈਮ ਆਪਣੇ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਹੈਗੀ ਆ। ਗਰਮੀ ਤੋਂ ਵੀ ਭਾਈ ਬਚਣਾ ਲਾਜ਼ਮੀ ਆ, ਉਹ ਵੀ ਜ਼ਰੂਰੀ ਆ, ਤੇ ਨਾਲ ਦੇ ਨਾਲ ਪਾਣੀ ਨੂੰ ਕੰਜ਼ਰਵ ਕਰਨਾ, ਐਨਰਜੀ ਨੂੰ ਕੰਜ਼ਰਵ ਕਰਨਾ ਉਹ ਵੀ ਜ਼ਰੂਰੀ ਆ। ਅਗਲੀ ਖਬਰ ਵੱਲ ਚਲੀਏ ਤੇ ਨੈਸ਼ਨਲ ਵੈਦਰ ਸਰਵਿਸ ਨੇ ਅੱਜ ਅਲਰਟ ਜਾਰੀ ਕੀਤਾ ਹੈਗਾ। ਸੈਂਟਰਲ ਵੈਲੀ ਦੇ ਵਿੱਚ ਵੀ ਕੈਲੀਫੋਰਨੀਆ ਦੇ ਬਹੁਤ ਸਾਰੇ ਏਰੀਏ 'ਚ ਅੱਜ ਬਹੁਤ ਗਰਮੀ ਵਾਲਾ ਦਿਨ ਹੋਊਗਾ ਤੇ ਨਾਲ ਦੀ ਨਾਲ ਜੋ ਇਲੈਕਟ੍ਰਿਕ ਕੰਪਨੀ ਹੈਗੀਆਂ ਪੀਜੀ&ਈ ਉਹਨਾਂ ਨੇ ਇਹ ਕਿਹਾ ਵੀ ਕੰਜ਼ਰਵ ਕਰੋ, ਜੋ ਬਿਜਲੀ ਆ ਉਸ ਨੂੰ ਬਚਾਓ। 4 ਵਜੇ ਤੋਂ ਬਾਅਦ ਕੋਸ਼ਿਸ਼ ਕਰੋ ਏਸੀ ਵਗੈਰਾ ਆਪਣੇ ਬੰਦ ਰੱਖੋ। ਉਸ ਤੋਂ ਪਹਿਲਾਂ ਜੋ ਆਪਣੇ ਘਰ ਆ ਜਾਂ ਆਫਿਸਿਸ ਆ ਉਹਨਾਂ ਨੂੰ ਠੰਡੇ ਕਰ ਲਓ। ਕਹਿੰਦੇ ਵੀ 80% ਸਟੇਟ ਦੀ ਪਾਵਰ ਗ੍ਰਿਡ ਦੇ ਜੋ ਮੈਨੇਜਰ ਆ ਕੈਲੀਫੋਰਨੀਆ ਦਾ ਇੰਡੀਪੈਂਡੈਂਟ ਸਿਸਟਮ ਆਪਰੇਟਰ, ਉਹਨਾਂ ਨੇ ਸਟੇਟ ਵਾਈਡ ਫਲੈਕਸ ਅਲਰਟ ਜਾਰੀ ਕੀਤਾ ਹੈਗਾ ਵੀ 4 ਵਜੇ ਤੋਂ ਲੈ ਕੇ 9 ਵਜੇ ਤਾਈਂ ਅੱਜ ਬੁੱਧਵਾਰ ਬਿਜਲੀ ਜਿਹੜੀ ਆ ਬਹੁਤ ਘੱਟ ਯੂਜ਼ ਕਰੋ, ਨਹੀਂ ਤਾਂ ਬਹੁਤ ਸਾਰੇ ਏਰੀਏ 'ਚ ਬਿਜਲੀ ਜਾ ਸਕਦੀ ਹੈਗੀ ਆ। ਇਹ ਅਲਰਟ ਪਹਿਲਾਂ ਇਸ ਸਾਲ ਦੇ ਪਹਿਲਾਂ ਵੀ ਇੱਕ ਵਾਰੀ ਡਰਾਊਟ ਕੰਡੀਸ਼ਨ ਨੂੰ ਲੈ ਕੇ ਇਸ਼ੂ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਵਿੱਚ ਬੇ ਏਰੀਏ 'ਚ 85 ਦੇ ਲਾਗੇ ਟੈਂਪਰੇਚਰ ਜਾਊਗਾ, ਪਰ ਰੈਡਿੰਗ ਏਰੀਏ 'ਚ 180 ਡਿਗਰੀ ਤੱਕ, ਫ੍ਰਿਜ਼ਨੋ ਏਰੀਏ 'ਚ 106 ਡਿਗਰੀ, ਬੇਕਰਸਫੀਲਡ ਦੇ ਵਿੱਚ ਵੀ 106 ਡਿਗਰੀ ਤੇ ਸੈਕਰਾਮੈਂਟੋ 'ਚ 103 ਡਿਗਰੀ ਤੱਕ ਅੱਜ ਟੈਂਪਰੇਚਰ ਪਹੁੰਚਣ ਦੀ ਆਸ ਹੈਗੀ ਆ। ਸੋ ਇਹ ਜੋ ਪਾਵਰ ਗ੍ਰਿਡ ਕੰਪਨੀਜ਼ ਆ ਉਹਨਾਂ ਵੱਲੋਂ ਇਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਆ ਵੀ ਤੁਸੀਂ ਆਪਣੇ ਜੋ ਬਿਜਲੀ ਆ ਉਸ ਨੂੰ ਕੰਜ਼ਰਵ ਕਰੋ। 4 ਵਜੇ ਤੋਂ ਬਾਅਦ ਘੱਟ ਵਰਤੋ। ਆਪਣੇ ਬਲਾਈਂਡਸ ਵਗੈਰਾ, ਡਰੇਪਸ ਵਗੈਰਾ, ਵਿੰਡੋਜ਼ ਸਾਰਾ ਕੁਝ ਕਵਰ ਕਰਕੇ ਰੱਖੋ ਤਾਂ ਕਿ ਜੋ ਗਰਮੀ ਆ ਅੰਦਰ ਘੱਟ ਆਵੇ। ਪੋਰਟਲੈਂਡ, ਓਰੇਗਨ 'ਚ ਵੀ 100 ਡਿਗਰੀ ਤੋਂ ਵੱਧ ਟੈਂਪਰੇਚਰ ਪਹੁੰਚਣ ਦੀ ਆਸ ਆ। ਵਾਸ਼ਿੰਗਟਨ ਦੇ ਵਿੱਚ 102 ਡਿਗਰੀ ਤੱਕ। ਸੋ ਪੂਰੀ ਹੀਟ ਵੇਵ ਜੋ ਆ ਵੈਸਟ ਕੋਸਟ ਦੇ ਵਿੱਚ ਆਈ ਹੋਈ ਹੈਗੀ ਆ ਤੇ ਡਰਾਊਟ ਦੀ ਕੰਡੀਸ਼ਨ ਵੀ ਬਹੁਤ ਬੁਰੀ ਆ। ਆਪਾਂ ਕੱਲ ਕਾਫੀ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਲੇਕ ਮੀਡ ਨਵਾਡਾ ਦੇ ਵਿੱਚ ਤੇ ਐਰੀਜ਼ੋਨਾ 'ਚ, ਲੇਕ ਪਾਵਲ ਯੂਟਾ ਤੇ ਐਰੀਜ਼ੋਨਾ 'ਚ ਸੁੱਕਣ ਦੇ ਕਿਨਾਰੇ ਹੋਈਆਂ, ਬਹੁਤ ਪਾਣੀ ਉਹਨਾਂ ਦਾ ਥੱਲੇ ਚਲੇ ਗਿਆ ਆ। ਕੋਲੋਰਾਡੋ ਰਿਵਰ ਸੁੱਕੇ ਵੱਲ ਜਾ ਰਿਹਾ ਹੈਗਾ ਆ। ਫੈਡਰਲ ਗਵਰਨਮੈਂਟ ਨੇ ਕੋਲੋਰਾਡੋ ਰਿਵਰ ਨੂੰ ਟੀਅਰ 2 ਸ਼ਾਰਟੇਜ ਕੰਡੀਸ਼ਨ 'ਚ
ਅਨਾਉਂਸ ਕਰਤਾ ਤੇ ਉਹਨਾਂ ਨੇ ਐਰੀਜ਼ੋਨਾ, ਨਵਾਡਾ ਤੇ ਮੈਕਸੀਕੋ 'ਚ ਕਿਹਾ ਵੀ ਤੁਸੀਂ ਪਾਣੀ ਨੂੰ ਜਿਹੜਾ ਆ ਕੱਟ ਕਰੋ। ਕੈਲੀਫੋਰਨੀਆ ਉਹਦੇ ਵਿੱਚ ਹਜੇ ਬਚ ਗਿਆ ਹੈਗਾ। ਜੀ ਬਿਲਕੁਲ। ਸੋ ਇਹ ਕਾਫੀ ਵੱਡਾ ਇੱਕ ਚੁਣੌਤੀ ਹੈ ਇਸ ਟਾਈਮ ਆਪਣੇ ਸਾਰਿਆਂ ਦੇ ਸਾਹਮਣੇ ਜਿਹੜੀ ਉਹ ਹੈਗੀ ਆ। ਗਰਮੀ ਤੋਂ ਵੀ ਭਾਈ ਬਚਣਾ ਲਾਜ਼ਮੀ ਆ, ਉਹ ਵੀ ਜ਼ਰੂਰੀ ਆ, ਤੇ ਨਾਲ ਦੇ ਨਾਲ ਪਾਣੀ ਨੂੰ ਕੰਜ਼ਰਵ ਕਰਨਾ, એનર્ਜੀ ਨੂੰ ਕੰਜ਼ਰਵ ਕਰਨਾ ਉਹ ਵੀ ਜ਼ਰੂਰੀ ਆ।